पंजाबी रेडियो USA सुन रहे सारे ही मानयोग ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਵਕਤ ਹੈ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਜੈਂਡਰ ਮੌਰਗੇਜ ਅਤੇ ਰੀਅਲ ਇਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਟਾਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਕਾਲ ਕਰੋ 415 909 0503। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰਜ਼ਨੋ ਵਾਲੇ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਟਵਲ 559 374 45 41। ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੰਬਰ 209 277 0113। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 408 272 5200 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਆਪਾਂ ਕਰਦੇ ਜਾਈਏ। ਮਿੰਟੂ ਜੀ, ਬਿਜਲੀ ਸਮਝੌਤਿਆਂ 'ਤੇ ਇੱਕ ਵਾਰ ਫਿਰ ਰਾਜਨੀਤੀ ਗਰਮਾਈ। ਹਾਂਜੀ ਦੇਖੋ, ਗੱਲ ਇਹ ਆ ਕਿ ਹੁਣ ਰਾਜਨੀਤੀ ਜਿਹੜੀ ਆ ਉਹ ਗਰਮ ਹੀ ਰਹਿਣੀ ਆ। ਇਹਦੇ ਤੇ ਛੱਟੇ ਜਿਹੜੇ ਆ ਉਹ ਗਾਂ ਜਾ ਕੇ ਮਾਰਚ ਜਦੋਂ ਲੰਘ ਗਈ ਤੇ ਵਿਸਾਖੀ ਆ ਗਈ ਉਦੋਂ ਸ਼ਾਇਦ ਵੱਜਣਗੇ। ਬਹਰਹਾਲ ਇੰਤਜ਼ਾਰ ਕਰੋ ਕਿ ਕਿੰਨੀ ਕੁ ਗਰਮ ਹੁੰਦੀ ਆ। ਵੈਸੇ ਕਿਸਾਨਾਂ ਨੇ ਖਾਸੀ ਗਰਮ ਕਰ ਰੱਖੀ ਆ ਤੇ ਉਸ ਤੋਂ ਅੱਗੇ ਇਹ ਕਿੰਨੀ ਕੁ ਤਪਦੀ ਆ, ਕਿੰਨੀ ਕੁ ਲੋਹੇ ਲਾਖੀ ਹੁੰਦੀ ਆ, ਦੇਖਦੇ ਆ। ਖੈਰ ਇੱਥੇ ਭਾਫਾਂ ਤੇ ਆਉਣ ਲੱਗ ਪਈਆਂ, ਮਤਲਬ ਕਿ ਪੂਰਾ ਤੰਦੂਰ ਭਖਿਆ ਵਾ, ਪੂਰੀ ਜ਼ਿਆਦਾ ਤਪੀ ਹੋਈ ਹੈ ਰਾਜਨੀਤੀ। ਦਰਅਸਲ ਗੱਲ ਕੀ ਆ ਕਿ ਕੱਲ ਦੇਰ ਸ਼ਾਮ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਐਲਾਨ ਕੀਤਾ ਸੀਗਾ ਕਿ ਅਸੀਂ ਪਾਵਰਕੌਮ ਨੂੰ ਆਖ ਦਿੱਤਾ ਕਿ ਤੁਸੀਂ ਸਮਝੌਤਿਆਂ ਦਾ, ਮਤਲਬ ਕਿ ਸਮਝੌਤੇ ਕਿਹੜੇ, ਕਿ ਨਿੱਜੀ ਥਰਮਲਾਂ ਦੇ ਨਾਲ ਜਿਹੜੇ ਵੀ ਸਮਝੌਤੇ ਹੈਗੇ, ਜਿਹੜੇ ਵੀ ਐਗਰੀਮੈਂਟ ਹੈਗੇ ਆ, ਰਿਵਿਊ ਕਰੋ ਤੇ ਉਹਨਾਂ ਨੂੰ ਜੇ ਮਤਲਬ ਕਿ ਗਲਤ ਨੇ ਤਾਂ ਤੋੜ ਦਿਓ। ਔਰ ਪਾਰਟੀਕੂਲਰ ਤਲਵੰਡੀ ਸਾਬੋ ਵਾਲੇ ਦਾ ਜ਼ਿਕਰ ਕੀਤਾ ਗਿਆ ਕਿ ਉਹਨੂੰ ਤਾਂ ਪੱਕਾ ਹੀ ਬੰਦ ਕਰੋ ਨਾ, ਉਹਨਾਂ ਨੇ ਤਾਂ ਬੇੜਾ ਹੀ ਕਰਕੇ ਕਰ ਦਿੱਤਾ ਇਸ ਵਾਰ। ਖੈਰ ਉਸ ਤੋਂ ਬਾਅਦ ਫਿਰ ਰਾਜਨੀਤੀ ਜਿਹੜੀ ਆ ਉਹ ਪੱਕ ਗਈ ਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿਉਂ ਸੁਣਾਉਣੇ ਕੋਈ ਗੱਲ, ਅਸੀਂ ਮਤਲਬ ਕਿ ਲਿਆਂਦਾ ਇਨਕਲਾਬ, ਸਾਡਾ ਇਨਕਲਾਬ ਆ ਕਿ ਸਾਡਾ ਦਬਾਅ ਆ ਕਿ ਇਹਨਾਂ ਨੂੰ ਇਹ ਸਾਰਾ ਕੁਛ ਜਿਹੜਾ ਹੈ ਉਹ ਕਰਨਾ ਪੈ ਰਿਹਾ ਹੈ। ਤੇ ਦੂਜੇ ਪਾਸੇ ਜਿਹੜੇ ਅਕਾਲੀ ਦਲ ਵਾਲੇ ਇਸ ਮੁੱਦੇ ਤੇ ਘਿਰਦੇ ਆ ਕਿ ਯਾਰ ਤੁਸੀਂ ਆਹ ਕੀ ਚੰਦ ਚਾੜ ਦਿੱਤਾ, ਉਹ ਕਹਿੰਦੇ ਨਾ 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 ਨਾ, ਜੋ ਵੀ ਕੀਤਾ ਕਾਇਦਾ ਕੀਤਾ, ਕਾਇਦੇ ਦੇ ਮੁਤਾਬਕ ਕੀਤਾ, 1 ਇੰਚ ਵੀ ਨਾ ਗਾਂਹ ਗਏ ਨਾ ਪਿਛਾਂਹ ਗਏ। ਮਨਮੋਹਨ ਸਿੰਘ ਜੀ ਦੀ ਗੌਰਮੈਂਟ ਸੀ, ਸਭ ਉਹਦੇ ਹਦਾਇਤਨਾਮੇ ਅਨੁਸਾਰ ਹੀ ਅਸੀਂ ਨੇਪਰੇ ਕੰਮ ਚੜ੍ਹੇ ਆ। ਉਹ ਵੀ ਬੋਲ ਰਹੇ ਆ। ਭਾਜਪਾ ਵਾਲੇ ਕਹਿੰਦੇ ਕਿ ਨਹੀਂ 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 ਨਹੀਂ, ਤੁਹਾਨੂੰ ਨਹੀਂ ਪਤਾ ਅਸਲ ਗੱਲ ਦਾ, ਅਸੀਂ ਦੱਸਦੇ ਆ ਕਿ ਇਹ ਇੱਕ ਜਿਹੜੀ ਅੰਦਰਲੀ ਗੇਮ ਚੱਲਦੀ ਪਈ ਆ ਇਹਨਾਂ ਦੀ ਆਪਸ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਉਹਦੇ 'ਚ ਬੜਾ ਦਾਬੂ ਹੋ ਗਿਆ, ਤਦ ਕਰਕੇ ਫੈਸਲੇ ਜਿਹੜੇ ਲੈਣੇ ਪੈ ਰਹੇ। ਸੋ ਇਸ ਤਰ੍ਹਾਂ ਦੀ ਇੱਕ ਰਾਜਨੀਤਿਕ ਕਹਿ ਲਓ ਗੁੱਥਮ ਗੁੱਥਾ ਵਾਲੀ ਖੇਡ ਜਿਹੜੀ ਆ ਉਹ ਚੱਲ ਰਹੀ ਆ। ਪਰ ਦਰਅਸਲ ਗੱਲ ਜਿਹੜੀ ਸੱਚਾਈ ਦੀ ਆ, ਜਾਂ ਕਹਿ ਲਓ ਕਿ ਜਿਹੜੀ ਪੱਕਾਈ ਦੀ ਗੱਲ ਆ ਕਿ ਪੱਕੀ ਗੱਲ ਕਿਹੜੀ ਹੋਣੀ ਚਾਹੀਦੀ ਆ, ਸੱਚੀ ਗੱਲ ਕਿਹੜੀ ਹੋਣੀ ਚਾਹੀਦੀ, ਉਹ ਕੀਤੀ ਨਹੀਂ ਜਾ ਰਹੀ। ਕਿ ਜੇ ਸਮਝੌਤੇ ਗਲਤ ਨੇ ਤੁਹਾਡੀ ਨਜ਼ਰ ਦੇ ਵਿੱਚ ਤਾਂ 4.5 ਸਾਲ ਉਹ ਸਹੀ ਕਿਵੇਂ ਬਣੇ ਰਹੇ। ਦੂਜੀ ਗੱਲ ਕਿ ਤੁਸੀਂ ਹੁਣ ਇੱਕੋ ਝਟਕੇ 'ਚ ਕਹਿੰਦੇ ਹੋ ਕਿ ਸਮਝੌਤਾ ਫਲਾਣੇ ਨਾਲ ਰੱਦ ਕਰ ਦਿਓ, ਧਮਕਾਣੇ ਨਾਲ ਰੱਦ ਕਰ ਲਓ। ਪਹਿਲੀ ਗੱਲ ਇਹ ਆ ਕਿ ਮਾਮਲਾ ਅੱਗੇ ਵੀ ਕੋਲਵਾਸ਼ ਵਾਲਾ ਤੁਹਾਨੂੰ ਯਾਦ ਹੋਣਾ, ਮਾਮਲਾ ਸੁਪਰੀਮ ਕੋਰਟ ਤੱਕ ਗਿਆ ਸੀਗਾ ਜੀ, ਕਿਉਂਕਿ ਇਹ ਐਗਰੀਮੈਂਟ ਨੇ। ਐਗਰੀਮੈਂਟ ਦਾ ਮਤਲਬ ਆਪਾਂ ਸਮਝਦੇ ਹੀ ਆ ਨਾ, ਐਗਰੀਮੈਂਟ ਦਾ ਮਤਲਬ ਕੀ ਹੁੰਦਾ, ਕਾਲ, ਇਕਰਾਰਨਾਮਾ, ਦੋਵਾਂ ਬੰਦਿਆਂ ਦਾ ਸਹਿਮਤੀ ਜਾਂ ਦੋਵਾਂ ਪਾਰਟੀਆਂ ਦਾ ਸਹਿਮਤੀ ਪੱਤਰ ਆ, ਉਹਦੇ ਤੋਂ ਮੁੱਕਰਿਆ ਨਹੀਂ ਜਾ ਸਕਦਾ, ਇੱਕ ਬੰਦਾ ਮੁੱਕਰ ਨਹੀਂ ਸਕਦਾ। ਤੇ ਇਹਦੇ ਵਿੱਚ ਹੁਣ ਆਪਾਂ ਇੱਕ ਕੇਸ ਆਲਰੇਡੀ ਵੇਖ ਚੁੱਕੇ ਹਾਂ, ਜਿਹੜੀ ਪੰਜਾਬ ਗੌਰਮੈਂਟ ਹਾਰੀ ਆ
ਕੋਲਵਾਸ਼ ਦੇ ਮਾਮਲੇ ਦੇ ਵਿੱਚ। ਜਿਹੜਾ ਕੋਲਵਾਸ਼ ਵਾਲਾ ਮਾਮਲਾ ਸੀਗਾ ਉਹ ਵੀ ਕਈ 100 ਕਰੋੜ ਦਾ ਘਾਟਾ ਸੀ ਸਾਡੇ ਵਾਸਤੇ। ਤਾਂ ਹੁਣ ਇਹ ਤੇ ਤੈਅ ਆ ਕਿ ਇਹ ਮਾਮਲਾ ਕੋਰਟ ਕਚਹਿਰੀ 'ਚ ਜਾਏਗਾ ਹੀ ਜਾਏਗਾ। ਹਾਲਾਂਕਿ ਜਿਹੜੇ ਮਾਹਰ ਨੇ ਉਹ ਕਹਿੰਦੇ ਆ ਕਿ ਗੱਲਾਂ ਦੋ ਨੇ। ਐਗਰੀਮੈਂਟ ਰੱਦ ਵਾਲੀ ਉਹ ਰਾਜਨੀਤੀ ਆ, ਨਿਰੋਲ ਰਾਜਨੀਤੀ ਕਰਵਾਉਣ ਵਾਲੇ ਵੀ ਕਰ ਰਹੇ ਆ, ਤੇ ਜਿਹੜੇ ਕਹਿੰਦੇ ਆ ਕਿ ਕਰਾਂਗੇ ਉਹ ਵੀ ਰਾਜਨੀਤੀ ਕਰ ਰਹੇ। ਤੇ ਉਹ ਕਹਿੰਦੇ ਕਿ ਵਿਚਾਲੜਾ ਰਸਤਾ ਇਹੋ ਆ ਕਿ ਆਪਣੇ ਗਰਾਊਂਡ ਤਿਆਰ ਕਰ ਲਓ। ਵਕੀਲ ਵੀ ਇਹੀ ਗੱਲ ਕਹਿ ਰਿਹਾ ਸੀਗਾ। ਅੱਜ ਇੱਕ ਡਿਬੇਟ ਦੇ ਵਿੱਚ ਬਹੁਤ ਅੱਛਾ ਵਕੀਲ ਆ, ਕਾਫੀ ਲੋਕਾਂ ਦੇ ਕੇਸ ਲੜਦਾ, ਉਹ ਲੋਕ ਪੱਖੀ ਕੰਮ ਕਰਦਾ ਹੈ। ਉਹ ਵਕੀਲ ਵੀ ਕਹਿ ਰਿਹਾ ਸੀਗਾ ਕਿ ਦੇਖੋ ਐਗਰੀਮੈਂਟ ਤੇ ਜਿਹੜੇ ਮੈਂ ਪੜ੍ਹੇ ਆ ਵੀ ਇਹ ਰੱਦ ਵਾਲਾ ਤਾਂ ਕੰਮ ਬਹੁਤ ਔਖਾ ਹੈ। ਹਾਂ, ਇਹਦੇ 'ਚ ਇਹ ਆ ਕਿ ਜੇ ਤੁਸੀਂ ਕੰਕਰੀਟ ਗਰਾਊਂਡ ਦੇ ਦਿੰਦੇ ਹੋ, ਠੋਸ ਆਧਾਰ ਦੇ ਦਿੰਦੇ ਹੋ, ਤਾਂ ਫਿਰ ਇੱਕ ਪਾਰਟੀ ਨੂੰ ਥੋੜਾ ਜਿਹਾ ਅਦਾਲਤ ਜਿਹੜੀ ਹੈ ਉਹ ਪਿਛਾ ਹਟਣ ਲਈ ਮਜਬੂਰ ਕਰ ਦਿੰਦੀ ਹੈ ਕਿ ਨਹੀਂ ਭਾਈ ਥੋੜਾ ਤੁਹਾਨੂੰ ਝੁਕਣਾ ਪਵੇਗਾ। ਤਾਂ ਉਹਦੇ ਵਿੱਚ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਦੇ ਵਿੱਚ ਐਸੇ ਨੁਕਤੇ ਪਵਾ ਸਕਦੇ ਹੋ ਐਗਰੀਮੈਂਟਾਂ ਦੇ ਵਿੱਚ ਜਿਹੜੇ ਕਿ ਹੁਣ ਉਹਨਾਂ ਨੂੰ ਫਾਇਦਾ ਪਹੁੰਚਾ ਰਿਹਾ, ਫਿਰ ਬਾਅਦ ਦੇ ਵਿੱਚ ਉਹ ਫਾਇਦਾ ਬੰਦ ਹੋ ਜਾਏਗਾ। ਸੋ ਆਹ ਹਕੀਕਤ ਹੈ। ਦਰ ਹਕੀਕਤ ਜਿਹੜੀ ਹੈ ਉਹ ਇਹੋ ਹੀ ਨਿਕਲ ਕੇ ਆ ਰਹੀ ਹੈ ਕਿ ਰਾਜਨੀਤੀ ਆਪਣੀ ਥਾਂ ਤੇ ਆ, ਤੇ ਜਿਹੜਾ ਕਾਨੂੰਨੀ ਪੱਖ ਹੈ ਉਹ ਆਪਣੀ ਥਾਂ ਤੇ ਆ, ਤੀਜਾ ਪੱਖ ਆਪਣੀ ਥਾਂ ਤੇ ਜਿਹੜਾ ਆ ਉਹਦੀ ਕੋਈ ਚਰਚਾ ਨਹੀਂ ਕਰ ਰਿਹਾ। ਉਹ ਤੀਜਾ ਪੱਖ ਆ ਕਿ ਤੁਸੀਂ ਲਾਈਟ ਕਿੱਥੋਂ ਲੈਣੀ ਆ। ਜੂਨ ਫੇਰ ਆਏਗਾ, ਮਈ ਫੇਰ ਆਏਗੀ, ਅਪ੍ਰੈਲ ਫੇਰ ਆਏਗਾ, ਜੁਲਾਈ ਫੇਰ ਆਏਗੀ, ਫਿਰ ਜਾ ਕੇ ਮਾਨਸੂਨ ਆਏਗਾ ਦੁਬਾਰਾ। ਜੁਲਾਈ ਦੇ ਵਿੱਚ ਹੀ ਆਪਣੇ ਮਾਨਸੂਨ ਆਉਂਦਾ ਆਮ ਤੌਰ ਤੇ ਭਰਵਾਂ ਜਦੋਂ ਆਪਾਂ ਆਉਂਦੇ ਆ। ਤਾਂ ਉਦੋਂ ਤੱਕ ਜਿਹੜੇ ਉਹ 4 ਮਹੀਨੇ ਆ ਕੱਟੋਗੇ ਕਿਵੇਂ? ਇਹ ਸਭ ਤੋਂ ਵੱਡਾ ਸਵਾਲ ਆ ਕਿ ਤਲਵੰਡੀ ਸਾਬੋ ਵਾਲਾ ਵੀ ਬੰਦ ਕਰਕੇ ਬਿਜਲੀ ਲਿਆਉਣੀ ਕਿੱਥੋਂ ਹੈ? ਉੱਥੋਂ ਪਾਕਿਸਤਾਨੋਂ, ਰੂਸਾ ਆਲਮ ਦੇ ਦੇਸ਼ ਦੇ ਵਿੱਚੋਂ, ਜਿਹਨੂੰ ਵੇਚਣ ਨੂੰ ਫਿਰਦੇ ਸੋ ਬਿਜਲੀ ਕਿ ਅਸੀਂ ਪਾਕਿਸਤਾਨ ਨੂੰ ਬਿਜਲੀ ਵੇਚਣੀ ਹੈ ਜੀ, ਥੋੜੀ ਜਿਹੀ ਇਜਾਜ਼ਤ ਦਿਓ। ਟੋਕਰੇ ਸਿਰ ਤੇ ਰੱਖੇ ਬਿਜਲੀ ਵਾਲੇ ਕਿ ਭਰੇ ਪਏ ਜੀ, ਖਜ਼ਾਨੇ ਭਰਪੂਰ ਨੇ, ਇਜਾਜ਼ਤ ਦੇ ਦਿਓ, ਬੱਤੀਆਂ ਜਗਾ ਦਿਆਂਗੇ, ਪਾਕਿਸਤਾਨ ਦੇ ਵਿੱਚ ਖੰਭੇ ਲਾ ਦਿਆਂਗੇ, ਤਾਰਾਂ ਪਾ ਦਿਆਂਗੇ, ਖਿੱਚਾਂ ਪਾ ਦਿਆਂਗੇ, ਕੀ ਕੁਛ ਆ। ਸੋ ਇਹ ਆ ਕਿ 3 ਪੱਖ ਨੇ ਇਸ ਕਹਾਣੀ ਦੇ। ਰਾਜਨੀਤੀ ਉਲਝਾਏਗੀ, ਉਹ ਕਹੇਗੀ ਤੂੰ ਕਰ ਓਏ, ਉਹ ਕਹੇਗਾ ਕਰ ਦਿੱਤੇ। ਦੂਜਾ ਪੱਖ ਜਿਹੜਾ ਕਾਨੂੰਨੀ ਹੈ, ਤੀਸਰਾ ਪੱਖ ਇਹ ਹੈ ਕਿ ਜੋ ਤੁਹਾਡੀ ਜ਼ਰੂਰਤ ਆ, ਤੁਹਾਡੀ ਖਪਤ ਹਰੇਕ ਸਾਲ ਵੱਧ ਰਹੀ ਹੈ। ਅੱਜ ਤਕਰੀਬਨ 15,000 ਮੈਗਾਵਾਟ ਤੇ ਆ, ਔਰ ਉਹਦਾ ਖੱਪਾ ਪਿਛਲੀ ਵਾਰੀ ਆਪਾਂ ਹੁਣ ਦੇਖਿਆ ਹੀ ਆ 2,000 ਮੈਗਾਵਾਟ ਦਾ ਸੀਗਾ, ਜਿਹੜਾ ਕਿ ਪਾਵਰਕਾਮ ਦੇ ਚਾਰਟ ਦੇ ਮੁਤਾਬਕ 5-6 ਸਾਲਾਂ ਦੇ ਵਿੱਚ 30% ਤੱਕ ਜਾਣਾ ਵਾ। 30% ਤੱਕ ਬਿਜਲੀ ਉਤਪਾਦਨ ਵਧਾਉਣ ਦੀ ਜ਼ਰੂਰਤ ਹੈ, ਨਾ ਕਿ ਘਟਾਉਣ ਦੀ ਆ। ਬਾਕੀ ਇਹ ਆ ਕਿ ਜੇ ਇਹ ਸਮਝੌਤੇ ਰੱਦ ਕਰਨੇ ਆ, ਫਿਰ ਆ ਜਿਹੜੇ ਹੁਣ 17 ਰੁਪਏ ਪਰ ਯੂਨਿਟ ਦੇ ਕੀਤੇ ਆ ਪ੍ਰਾਈਵੇਟ ਪਲੇਅਰਾਂ ਦੇ ਨਾਲ, ਜਿਹੜੇ ਇਹਨਾਂ ਦੇ ਆਪਣੇ ਬੰਦੇ ਹੀ ਕਰ ਗਏ ਨੇ, ਉਹ ਵੀ ਕਰਨੇ ਚਾਹੀਦੇ ਆ, ਫਿਰ ਉਹ ਵੀ ਰੱਦ ਕਰਨੇ ਚਾਹੀਦੇ। ਪਰ ਸਭ ਤੋਂ ਵੱਡਾ ਸਵਾਲ ਆ ਕਿ ਜੇ ਮਾੜੇ ਹੋਏ ਨੇ ਸਮਝੌਤੇ ਤੇ ਭਾਈ ਕਿਉਂ ਹੋਏ, ਤੇ ਜਿਨ ਕੀਤੇ ਆ ਉਹਦੇ ਫਾਇਦੇ ਕੀ ਹੋਏ ਆ, ਤੇ ਜਿਨ ਫਾਇਦੇ ਖੱਟੇ ਉਹਨੂੰ ਸਜ਼ਾ ਕੀ ਹੋਈ ਹੈ। ਸਭ ਤੋਂ ਵੱਡਾ ਸਵਾਲ ਤੇ ਹੈ ਨਾ, ਉਹਨੂੰ ਸੇਕ ਕਾਹਦਾ ਲੱਗਾ। ਸੋ ਇਹ ਚੀਜ਼ਾਂ ਨੇ। ਬਾਕੀ ਹੋਰ ਵੀ ਬਿਆਨਬਾਜ਼ੀ ਜਿਹੜੀ ਅੱਜ ਹੋਈ ਹੈ, ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਸਨ, ਵੈਸੇ ਕਹਿੰਦੇ ਬਹੁਤ ਹੈ, ਯਾਦ ਹੋਣਾ ਤੁਹਾਨੂੰ, ਕਹਿੰਦਾ ਸੀ ਕੈਪਟਨ ਸਾਹਿਬ ਨੂੰ ਮੈਂ ਕਹਿ ਦਿੱਤਾ ਸਰਕਾਰ ਆ ਗਈ ਨਾ ਸਾਡੀ, ਆਦੇਸ਼ ਪ੍ਰਤਾਪ ਕੈਰੋਂ, ਵਿਕਰਮ ਮਜੀਠੀਆ, ਬਾਦਲ, ਸੁਖਬੀਰ, ਚਾਰਾਂ ਨੂੰ ਰੱਸੇ ਪਾ ਕੇ ਗਲਾਂ ਦੇ ਵਿੱਚ ਮੁਸ਼ਕਾਂ ਬੰਨ ਕੇ ਤੇ ਸੀਏ ਸਟਾਫ ਤਰਨ ਲਿਆਉਣੇ ਆ, ਨਹੀਂ ਤੇ ਮੈਂ ਅਸਤੀਫਾ ਦੇ ਦੂੰ ਰਾਜ ਸਭਾ। ਆ ਵੇਖ ਲਓ ਦਿੱਤੇ ਅਸਤੀਫੇ। ਸੋ ਇਹ ਤੇ ਬਹੁਤ ਕੁਛ ਕਹਿੰਦੇ ਆ। ਇਹ ਕਹਿੰਦੇ ਜੀ 2017 'ਚ ਹੀ ਹੋ ਜਾਣਾ ਚਾਹੀਦਾ ਸੀ, ਉਦੋਂ ਸੁੱਤੇ ਸੀ ਤੁਸੀਂ। ਸਭ ਤੋਂ ਵੱਡਾ ਸਾਡਾ ਵੀ ਸਵਾਲ ਇਹੋ ਆ ਨਾ ਕਿ ਜੇ ਗਲਤ ਸੀ ਸਮਝੌਤੇ ਤੇ 4.5 ਸਾਲ ਕਦੋਂ ਲੱਗ ਗਏ? 4.5 ਸਾਲ ਇਸ ਸਟੇਟ ਦਾ ਬੇੜਾ ਤੁਸੀਂ ਹੋਰ ਕਿਉਂ ਵਹਾ ਦਿੱਤਾ? ਉਹਦਾ ਕੋਈ ਜਵਾਬ ਨਹੀਂ ਦੇ ਰਿਹਾ। ਹਾਂ, ਇੱਕ ਦੂਜੇ ਨੂੰ ਮਿਹਣੇ ਦਿੱਤੇ ਜਾ ਰਹੇ ਆ। ਉਹ ਕਹਿੰਦਾ ਇਹਨੇ ਐ ਕਰ ਦਿੱਤਾ, ਉਹ ਕਹਿੰਦਾ ਇਹਨੇ ਇਹ ਕਰ ਦਿੱਤਾ। ਪਰ ਗੱਲ ਜਿਹੜੀ ਆ ਕਿ ਜ਼ਿੰਮੇਵਾਰੀ ਕੋਈ ਨਹੀਂ ਉੱਠ ਰਿਹਾ, ਸਜ਼ਾ ਦਾ ਹਿੱਸੇਦਾਰ ਕਿਸੇ ਨੂੰ ਨਹੀਂ ਬਣਾਇਆ ਜਾ ਰਿਹਾ। ਬਾਕੀ ਜੋ ਵੀ ਹੈ ਖਰੀਦੋ ਫਰੋਖਤ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨ ਖੋਰੀ ਕੀ ਚੱਲਦੀ ਹੈ। ਪਰ ਲੀਡਰਾਂ ਦਾ ਉਹ ਇੱਕ ਨਾ ਬੜੀ ਖੂਬਸੂਰਤ ਕੋਟੇਸ਼ਨ ਆ ਦੀ ਉਹਦਾ ਤਰਜਮਾ कि एक ईमानदार राजनीतिक वही होता है जो जब खरीद लिया जाए तो खरीदा हुआ ही बना रहता है। बड़ी खूबसूरत कोटेशन है। मतलब यही है कि ਜਿਹੜਾ ਇੱਕ ਵਾਰੀ ਵਿਕ ਗਿਆ ਉਹ ਉੱਥੇ ਟਿਕਿਆ ਰਵੇ,
यही सब तो वड्डी गल है, यही सब तो वड्डी ईमानदारी है राजनीति च। पर एक थां टिकदे ही नहीं है, ओपोजिशन च हुंदे कुछ होर है, सत्ता च हुंदे कुछ होर है। जी जी जी। अगली मिंटो जी गल कर लीए ड्रग मामले विच लिफाफे खुलने चाहिए हैं, सिद्धू का आ गया जी बयान। हाँ जी, नवजोत सिंह सिद्धू ही फिर अज अंदाजे बयान 5 नुकाती प्रोग्राम मेरा मतलब कि उन्होंने भूत पै रहे। गल तो इहो है ना कि वेख लो हुण नवजोत सिद्धू जिहड़ा आ वो अमेवा मुद्दे चुक रहा कि फलानी थां तो आपां नूं बिजली मिल रही है। हुण लोकां नूं यार इन्हां चीज़ां च उलझाउणा बहुत सौखा है, फैक्ट दे के दूसरा पक्ष रखना बहुत औखा है। नवजोत सिद्धू की गल 100 जाने सुनगे, जिहड़ा कोई फैक्चुअली गल करूगा उन्होंने एक अद्धा ही सुनता है, अगला कहता छड्डो खड़ा कोई वीडियो वेंदे आ जाके। सो गल इहो आ कि देखो हुण ये कहिंदे आ कि बिजली आपां बाहरों खरीद लांगे, ਜਿਹੜੀ भी सारी खरीदनी है। जिवें मैं तुहानूं दस दित्ता कि अपनी खपत 15,000 मैगावाट इस साल सी, अगले साल वो वध जानी आ। हुण ਜਿਹੜੀ साडी ट्रांसमिशन की कैपेसिटी है वो 6800 मैगावाट तो 1 भी मैगावाट नहीं वधाई पंजाब सरकार ने 4.5 साल च। सिद्धू जी उस गल का कदे जवाब नहीं देंदे कि ट्रांसमिशन की भी कोई एक हद है ना। ये तो है नहीं गा कि कोई कोई ट्रक आ कि वो 9 टन पास है तो 18 टन लद के तोरी नहीं चलूगी, ट्रक जो खिंची जाऊगा माड़ा मोटा, ऐसा तो नहीं है ना। ट्रांसमिशन की कैपेसिटी उन्होंने ऐसी थोड़ी बहुती वधाई, वो कहते कि इन्होंने कदे साडे नाल तालमेल ही नहीं किया, गल कोई करता ही नहीं है कि पहला ट्रांसमिशन की जां तां तुसी सारी जिहड़ी कैपेसिटी है वो अच्छी कर लो। तुहानूं पता होवे कि जे सानूं 10,000 मैगावाट तक भी सानूं बिजली मंगानी पैंदी है, उहदे च कोई दिक्कत परेशानी नहीं होएगी, ऐसा प्रबंध भी हो जाना चाहिए। हुण जो वो तो ही नशे वाला मुद्दा हुण इन्हां ने ये मुद्दा चक लिया क्योंकि बिजली वाला तो हो गया जी, बिजली वाला इन्होंने चक्या सी, वो एक तरह नाल कह लो कि हो गया। हुण ओहदा भी क्रैडिट लेना शुरू कर दिता कि जिहड़ा मेरा 5 नुकाती प्रोग्राम सी ਉਹਨੂੰ ਬੂਰ ਪੈਣਾ ਸਟਾर्ट हो गया ਤੇ ਨਾਲ ਹੀ ਦੂਜਾ ਚੱਕ ਲਿਆ ਮੁੱਦਾ, ਇੱਕ ਮੁੱਠ ਚੱਕ ਦੂਜੀ ਤਿਆਰ ਕਿ ਭਾਈ ਉਹ ਜਿਹੜੀਆਂ ਸੀਲਬੰਦ ਲਿਫਾਫੇ 'ਚ ਪਈਆਂ ਨੇ ਰਿਪੋਰਟਾਂ ਉਹ ਵੀ ਕੱਢੋ, ਉਹਨਾਂ ਨੂੰ ਵੀ ਹਵਾ ਸ਼ਵਾ ਲਵਾ ਦਿਓ। ਬਹੁਤ ਵਧੀਆ ਗੱਲ ਹੈ, ਬਹੁਤ ਹੀ ਮੈਂ ਕਹੂੰਗਾ ਕਿ ਮੁੱਦੇ ਦੀ ਗੱਲ ਆ, ਕੰਮ ਦੀ ਗੱਲ ਆ। ਲਿਫਾਫੇ ਖੁੱਲ੍ਹ ਜਾਣ ਤੇ ਬਿਲਕੁਲ ਨਾਲੇ ਲਿਫਾਫੇ ਜਿਹੜੇ ਆ ਉਹ ਪਤਾ ਵੀ ਲੱਗ ਜੂਗਾ ਕਿ ਕਿਹੜੇ ਆ ਜਿਹੜੇ ਹਵਾਵਾਂ ਦੇ ਨਾਲ ਹੀ ਬਹਿੰਦੇ ਤੁਰਦੇ ਆ। मतलब कि किने किने इस पंजाब दियां रगां दे विच जहर भरिया पता लग जूगा, चाहे वो खाकी वाला होवे, चाहे खादी वाला होवे, चाहे कोई पासे वाला होवे, आसे वाला होवे, पता तो लगूगा। वधिया गल आ, डिमांड वधिया, पर रौला यह है कि मान लो ਉਹਦੇ ਚੋਂ 5 निकल आउणगे 10 निकल आउणगे कि नशा खत्म हो जाऊगा। गल सहज ही नहीं, गल तय दी है कि हुण तुसी लिफाफेबाजियां सगों बंद करके कोई ठोस प्रोग्राम लिखो जिहदे नाल कि इस चीज़ का असर पवे। हुण देखो ना गल यह है कि हरप्रीत सिंह जिहड़े सीगे जिन्हां नूं इन्हां ने लांभे कीता सी, उन्हां नूं इन्हां ने चार्ज दे दिता कि तुहानूं मुखी ला दिंदे आ जी एसटीएफ दा, परंतु तुसी वेखिया कि उन्हां ने कदे स्टेटमेंट ही नहीं कोई जारी की। मैनूं लगदा कि उन्हां ने चार्ज संभालिया ही नहीं, जां ओह हाले आई नहीं है, तैयार ही नहीं, क्योंकि सुनिया सीगा कि विदेश दे विच गए ने। इन्ना ढिला काम क्यों भाई, 1 महीना हो गया, 1.5 महीना हो गया, बुलाओ सिद्धू साहब नूं, ਚੱਕਣਗੇ फटे। वो भी हरप्रीत सिंह तुहानूं पता ही है किस तरह की पहुँच रखते हैं, सो उन्होंने बुलाओ, जिहड़े काम करन वाले सो करो। मान लो 5 बंदे, पहली गल तो जिहड़े रसूखदार आ कदे भी नंगे नहीं होणगे, क्योंकि उन्हां दे नंगे ना होण दे नाल ही कई होर कज्जे होणगे, नंबर 1। नंबर 2, जे तुसीं 2-4 इदां कर भी लओगे, उन्हां नूं फड़ भी लओगे, ठीक आ, चलो बल्ले बल्ले भी हो जू, एक मौके ते हो सकदा सख्ताई भी हो जाए, परंतु की नशे का असल दे विच लक टुट जाएगा। बहुत औखा है, बड़ा औखा है। उहदे वास्ते पूरी योजनाबंदी तुहाडी होनी चाहिए है, पूरी व्योमबंदी होनी चाहिए है। सो ये गल्लां जिहड़ियां ने हुण जिवें आपस दे विच भी खैबड़बाजी है, इन्हां दी विरोधियां नाल भी खैबड़बाजी है, मुद्दे जिहड़े आ ना वो उठाए जा रहे सिद्धू वल्लों, वो ठीक आ, वधिया गल है। मैं जिवें कहा कि जिहड़ी चीज़ चंगी है तो चंगा भी कहा जाना चाहिए, पर उहदा कोई पक्का हल, कोई उहदा तन पत्तन लाउण वाला कोई एक नुकता कोई साडे सामने आवे ना, फिर ही थोड़ा जिहा दम भरिया जा सकदा कि हाँ यार ये गल कंप्लीटली सही दी सही आ। आंशिक रूप च थोड़ी बहुती सानूं ठीक लगदी है कि हाँ मुद्दे ठीक चक्के जा रहे हैं, परंतु वो मुद्दे सिरे किवें लगणगे
ਇਹਦਾ ਕੋਈ ਪ੍ਰੋਗਰਾਮ ਨਹੀਂ ਦਿੰਦਾ। ਸੋ ਸਿੱਧੂ ਸਾਹਿਬ ਜਿਹੜੇ ਆ ਇੱਕ ਵਾਰੀ ਕਹਿ ਲਓ ਤੁਸੀਂ ਕਿ ਕ੍ਰੈਡਿਟ ਵਾਰ ਦੇ ਵਿੱਚ ਵੀ ਲੜ ਰਹੇ ਆ ਕਿ ਆਹ ਗੱਲ ਜਿਹੜੀ ਕਰਾਈ ਆ ਜੀ ਉਹ ਆਪਣਾ ਨੁਕਾਤੀ ਪ੍ਰੋਗਰਾਮ ਆ ਫਲਾਣਾ ਆਪਣਾ 18 ਨੁਕਾਤੀ ਪ੍ਰੋਗਰਾਮ ਆ 5 ਨੁਕਾਤੀ ਪ੍ਰੋਗਰਾਮ ਆ। ਪਰ ਇਹ ਪ੍ਰੋਗਰਾਮ ਜਿਹੜੇ ਸਫਲ ਤਦੇ ਹੀ ਆ ਜੇ ਪੂਰੀ ਚੋਟ ਜ਼ਬਰਦਸਤ ਤਰੀਕੇ ਨਾਲ ਕੀਤੀ ਜਾਵੇ। ਪਰ ਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਸ਼ੁਰੂਆਤ ਹੈ ਸਿੱਧੂ ਦੀ, ਅੱਗੇ ਅੱਗੇ ਦੇਖੋ ਕੀ ਹੁੰਦਾ ਆ। ਜੀ ਬਿਲਕੁਲ। ਭਾਜਪਾ ਵਾਲੇ ਮੰਤਰੀ ਸਾਧੂ ਸਿੰਘ ਦੇ ਮਗਰ ਪਏ ਆ, ਪੰਜਾਬ ਸਰਕਾਰ CBI ਜਾਂਚ ਤੇ ਚੁੱਪ। ਹਾਂਜੀ ਦੇਖੋ ਗੱਲ ਇਹ ਆ ਕਿ ਭਾਜਪਾ ਵਾਲੇ ਕਹਿੰਦੇ ਆ ਕਿ ਛੱਡਣਾ ਨਹੀਂ ਹੈ ਸਾਧੂ ਨੂੰ, ਅਸੀਂ ਸਾਧੂ ਬੰਦਾ ਠੀਕ ਨਹੀਂ ਹੈ, ਵੈਸੇ ਨਾ ਤੇ ਸਾਧੂ ਆ ਤੇ ਉਹ ਕਹਿੰਦੇ ਕਿ ਬੰਦਾ ਗਲਤ ਹੈ ਯਾਰ, ਇਹਨੂੰ ਛੱਡਣਾ ਨਹੀਂ ਆਪਾਂ। ਅੱਜ ਤਰੁਣ ਚੁੱਗ ਬੋਲ ਰਹੇ ਸੀਗੇ। ਤਾਂ ਹੁਣ ਗੱਲ ਕੀ ਹੈ ਕਿ ਉਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਥਿਤ ਘਪਲਾ ਉਹਦੀ ਜਾਂਚ ਪੜਤਾਲ CBI ਨੂੰ ਦੇ ਦਿੱਤੀ ਗਈ ਆ ਸੈਂਟਰ ਸਰਕਾਰ ਵੱਲੋਂ। ਤੇ ਤਰੁਣ ਚੁੱਗ ਕਹਿੰਦੇ ਆ ਕਿ ਇਹ ਜਿਹੜੀ ਜਾਂਚ ਆ ਨਾ ਇਹ ਹੁਣ ਸੱਚਾਈ ਯਾਨੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਊਗੀ। ਖੈਰ ਗੱਲ ਅਸਲ ਦੇ ਵਿੱਚ ਕੀ ਆ ਕਿ ਹੁਣ ਮਾਜਰਾ ਤੇ ਸਭ ਨੂੰ ਪਤਾ ਹੀ ਆ ਕਿ ਇਹਨਾਂ ਦੇ ਇੱਕ ਆਪਣੇ ਅਫਸਰ ਨੇ ਕਿਹਾ ਸੀਗਾ ਕਿ ਤਕਰੀਬਨ 64 ਕਰੋੜ ਦਾ ਗਬਨ ਹੋਇਆ, ਉਹਦੇ 'ਚ ਮੰਤਰੀ ਦਾ ਰੋਲ ਦਾਗੀ ਦੱਸਿਆ ਗਿਆ। ਫਿਰ ਇਹਨਾਂ ਨੇ ਇੱਕ ਆਪਣੀ 2 ਅਫਸਰਾਂ ਦੀ ਸ਼ਾਇਦ ਰਿਪੋਰਟ ਬਣਵਾਈ ਸੀਗੀ ਤੇ ਉਸ ਰਿਪੋਰਟ ਨੂੰ ਰੱਦ ਕਰ ਦਿੱਤਾ ਗਿਆ, ਪਰੰਤੂ 9 ਕਰੋੜ ਦਾ ਘਪਲਾ ਫਿਰ ਵੀ ਦੱਸਿਆ ਗਿਆ, ਗੜਬੜ ਦੱਸੀ ਗਈ। ਉਸ ਤੋਂ ਬਾਅਦ ਇਹ ਮਾਮਲਾ ਚੱਲ ਗਿਆ SC ਕਮਿਸ਼ਨ, ਜਿਹੜਾ ਕੌਮੀ SC ਕਮਿਸ਼ਨ ਹੁੰਦਾ ਉਹਦੇ ਕੋਲ, ਤੇ ਉੱਥੇ ਜਾ ਕੇ ਜਿਹੜੇ ਇਹਨਾਂ ਨੇ ਤੱਥ ਦਿੱਤੇ ਨੇ, ਅੱਜ ਮੈਂ ਇੱਕ ਵੈਬਸਾਈਟ ਤੋਂ ਵੇਖਿਆ ਉਹ ਤੇ ਇੱਥੋਂ ਤੱਕ ਲਿਖ ਰਹੇ ਸੀਗੇ ਕਿ ਜਿਹੜੇ ਇਹਨਾਂ ਨੇ ਪਹਿਲਾਂ ਤਾਂ ਡਾਕੂਮੈਂਟ ਦਿੱਤੇ ਨਹੀਂ ਉਹਨਾਂ ਨੂੰ, ਫਿਰ ਜਿਹੜੀ ਰਿਪੋਰਟ ਦੀ ਮਤਲਬ ਕਿ ਮਾੜੀ ਮੋਟੀ ਦਿੱਤੀ ਹੈ ਜਾ ਕੇ ਜਾਣਕਾਰੀ, ਇਹ ਜ਼ਰੂਰ ਕਿਹਾ ਵਾ ਕਿ ਦੇਖੋ ਗੱਲ ਇਹ ਆ ਕਿ ਸਾਧੂ ਸਿੰਘ ਧਰਮਸੋਤ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਨਹੀਂ ਸੀ ਦਿੱਤੀ। ਇਹ ਤੱਥ ਬਹੁਤ ਹੈਰਾਨ ਕਰਨ ਵਾਲਾ ਹੈ ਕਿ ਇੱਥੇ ਇਹਨਾਂ ਦੇ ਬੰਦੇ ਪ੍ਰਚਾਰ ਕਰਦੇ ਰਹੇ ਆ ਕਿ ਸਾਧੂ ਤੇ ਬਿਲਕੁਲ ਹੀ ਸਿੱਧਾ ਸਾਦਾ ਸਾਧੂ ਆ, ਉਹਦੇ ਦੇ ਵਿੱਚ ਕੋਈ ਵਿੰਗ ਬਲਾਵਾ ਨਹੀਂ ਹੈ, ਨਹੀਂ ਬੰਦਾ ਹੀ ਬੜਾ ਨੇਕ ਦਿਲ ਆ, ਬੜਾ ਨੇਕ ਨੀਅਤ ਵਾਲਾ ਬੰਦਾ ਆ। ਉਹਨੂੰ ਤਾਂ ਵੈਸੇ ਨੇਕ ਨੀਅਤ ਕਹਿਣਾ ਹੀ ਚਾਹੀਦਾ ਹੈ ਕਿਉਂਕਿ ਉਹਨੂੰ ਤਾਂ ਪਤਾ ਹੀ ਕੱਖ ਨਹੀਂ ਹੈ ਨਾ। ਉਹ ਕਹਿੰਦਾ ਕਿ ਮੈਨੂੰ ਕੀ ਪਤਾ ਫਾਈਲਾਂ ਆਉਂਦੀਆਂ ਮੇਰੇ ਕੋਲ ਲੰਘ ਜਾਂਦੀਆਂ ਗੱਲ। ਆਖੇ ਜੀ 4S ਦੇ ਵਿੱਚ ਘੁਟਾਲਾ, ਮੈਨੂੰ ਕੀ ਪਤਾ ਹੈ, ਅਫਸਰਾਂ ਦਾ ਕੰਮ ਹੈ। ਉਹਨੂੰ ਪਤਾ ਹੀ ਕੱਖ ਨਹੀਂ ਹੈ ਕਿ ਉਹਦੇ ਵਰਗਾ ਨੇਕ ਨੀਅਤ ਬੰਦਾ ਕੌਣ ਹੈਗਾ। ਉਹਨੂੰ ਇਹ ਪਤਾ ਹੈ ਕਿ ਚੜ੍ਹੇ ਮਹੀਨੇ ਮੇਰੇ ਬੈਂਕ ਅਕਾਊਂਟ 'ਚ ਪੈਸੇ ਪੈਂਦੇ ਆ ਤੇ ਮੈਨੂੰ ਅਲਰਟ ਆਉਂਦਾ ਮੋਬਾਈਲ 'ਤੇ ਟੰਗ ਕਰਕੇ, ਤੇ ਮੈਂ ਜਾ ਕੇ ਉਹਨੂੰ ਪੈ ਜਾਂਦਾ ਖੜਾ ਕੇ, ਕਦੇ ਇੱਕ ਦਿਨ ਵੀ ਲੇਟ ਨਹੀਂ ਹੁੰਦਾ। ਉਹਨੂੰ ਇਹ ਪਤਾ ਕਿ ਡੀਜ਼ਲ ਮੁਫਤ ਕਿੰਨਾ ਆਉਂਦਾ, ਮੈਡੀਕਲ ਅਲਾਊਂਸ ਕਿੰਨੀ ਹੈ, ਉਹਨੂੰ ਪੈਂਦਾ ਟੁੱਟ ਟੁੱਟ ਕੇ ਦੂਜੀਆਂ ਫਾਈਲਾਂ ਫੁੱਲਾਂ, ਕਹਿੰਦਾ ਕਿ ਮੈਨੂੰ ਕੀ ਪਤਾ, ਮੈਂ ਤਾਂ ਭੁੱਖੀ ਮਾਰਨੀ। ਖੈਰ ਇਹੋ ਜਿਹਾ ਮੰਤਰੀ ਜਿਹੜਾ ਉਹ ਰੱਬ ਹੁਣ ਕੀ ਕਹੀਏ ਸਭ ਨੂੰ ਦੇਵੇ ਜਾਂ ਕਿਸੇ ਨੂੰ ਨਾ ਦੇਵੇ, ਜਿਹਨੂੰ ਪਤਾ ਹੀ ਕੱਖ ਨਹੀਂ ਹੈ। ਕਹਿੰਦਾ ਮੈਨੂੰ ਪਤਾ ਹੀ ਕੱਖ ਨਹੀਂ, ਪਰ ਉਹਦੀ ਕੰਡ ਪਿੱਛੇ ਕੀ ਹੋਈ ਜਾਂਦਾ ਕਿ ਸਰਕਾਰ ਦਾ ਅਫਸਰ ਹੀ ਘਪਲਾ ਕੱਢੀ ਜਾਂਦਾ ਤੇ ਸਰਕਾਰ ਦੀ ਬਣਾਈ ਫਿਰ ਰਿਪੋਰਟ ਜਿਹੜੀ ਹੈ ਗੜਬੜ ਕੱਢੀ ਜਾਂਦੀ ਹੈ ਤੇ ਸਰਕਾਰ ਦੀ ਜਾਣਕਾਰੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਿੱਚ ਇਹ ਦਿੱਤੀ ਜਾਂਦੀ ਹੈ ਕਿ ਕਲੀਨ ਚਿੱਟ ਨਹੀਂ। ਇੱਥੇ ਚੋਰ ਨਾਲ ਰੌਲਾ ਪਾਇਆ ਜਾਂਦਾ, ਉਹ ਸਾਧੂ ਸਾਧੂ ਵਾਲੇ ਸਾਧੂ ਚੋਰ ਨਹੀਂ ਹੈ। ਕਮਾਲ ਦੀ ਗੱਲ ਹੈ। ਖੈਰ ਹੁਣ CBI ਵਾਲੇ ਮਾਮਲੇ ਦੇ ਵਿੱਚ ਦੇਖੋ ਸਰਕਾਰ ਇਹ ਚੁੱਪ ਆ, ਪੰਜਾਬ ਸਰਕਾਰ ਬਿਲਕੁਲ ਸਾਇਲੈਂਟ ਮੋਡ ਤੇ ਚੱਲ ਗਈ ਆ। ਦਰਅਸਲ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਪਹਿਲਾਂ ਹੀ ਆਪਣਾ ਪੱਕਾ ਪ੍ਰਬੰਧ ਕਰ ਲਿਆ ਸੀਗਾ। ਇਹਨਾਂ ਨੇ ਆਖਿਆ ਸੀਗਾ ਕਿ CBI ਜਿਹੜੀ ਆ ਸਾਡੀ ਇਜਾਜ਼ਤ ਤੋਂ ਬਗੈਰ ਪੰਜਾਬ ਦੇ ਵਿੱਚ ਕਿਸੇ ਮਾਮਲੇ ਦੀ ਇਨਵੈਸਟੀਗੇਸ਼ਨ ਨਹੀਂ ਕਰ ਸਕੂਗੀ। ਸੋ ਇਹ ਪੇਚ ਫਸਿਆ ਹਾਲ ਦੀ ਘੜੀ। ਨਾ ਤਾਂ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਅਲਾਓ ਕਰਦੇ ਜੀ ਕਿਉਂਕਿ ਅਸੀਂ ਸਾਫ਼ ਸੁਥਰੇ ਹਾਂ, ਅਸੀਂ ਸਾਧੂ ਬਿਰਤੀ ਦੇ ਬੰਦੇ ਆ, ਅਸੀਂ ਕੋਈ ਬੇਈਮਾਨੀ ਥੋੜੀ ਨਾ ਕਰਦੇ ਹਾਂ, ਤੇ ਨਾ ਹੀ ਇਹ ਕਹਿ ਰਹੇ ਆ ਕਿ ਨਹੀਂ ਜੀ ਅਸੀਂ CBI ਨੂੰ ਇੱਥੇ ਵੜਨ ਨਹੀਂ ਦੇਵਾਂਗੇ ਜਿਵੇਂ ਮਮਤਾ ਬੈਨਰਜੀ ਕਹਿੰਦੀ ਸੀ। ਮਤਲਬ ਕਿ ਘੁੰਡ ਵੀ ਕੱਢਣਾ ਤੇ ਕਲਿੱਪ ਵੀ ਵਿਖਾਉਣਾ ਹੈ, ਦੋਨੇ ਹੀ ਚੀਜ਼ਾਂ ਨੇ। ਹੁਣ ਦੇਖੋ ਗਾਂ ਕੀ ਕਹਾਣੀ ਬਣਦੀ ਹੈ ਇਹਨਾਂ ਦੀ। ਜੀ ਅਗਲੀ ਗੱਲ ਸਰਾਂ ਦੀ ਸਫਾਈ ਦਾ ਮਾਮਲਾ, ਸਫਾਈ ਰਕਮ ਯਕਦਮ ਹੇਠਾਂ ਆਈ। ਹਾਂਜੀ ਇਹ ਨਾ ਮਸਲਾ ਜਿਹੜਾ ਕਾਫੀ ਚਰਚਾ ਦੇ ਵਿੱਚ ਆਇਆ ਸੀਗਾ। ਖੈਰ ਇਹ ਵੀ SGPC ਦੇ ਪ੍ਰਬੰਧਕੀ ਢਾਂਚੇ ਨਾਲ ਹੀ ਜੁੜਦਾ। ਦਰਬਾਰ ਸਾਹਿਬ ਦੀ ਸਾਰਾ ਗੜੀ ਸਰਾਂ ਆ ਜਿਹੜੀ ਜਿਹਦੀ ਸਫਾਈ ਦਾ ਠੇਕਾ 236 ਤੋਂ 92 ਰੁਪਏ ਤੱਕ ਪਹੁੰਚ ਗਿਆ ਤੇ ਇਹ
ठेका जिहड़ा हरेक वारी घट रहा है। इस बार का ठेका कहते हैं कि नोएडा की कंपनी ने हासिल किया। सब तो पहला गुरु रामदास नाम की फर्म ने एक कमरे की सफाई का ठेका 220 प्लस 18% GST, मतलब कि 18% GST 236 रुपये बन गए, वो हासिल किया सी, जिसका बड़ा विरोध होया सीगा, जिसका टेंडर फेर होया, जो जुलाई 2019 ਨੂੰ 1 अगस्त तो 2 साल ਲਈ दिल्ली की सनशाइन कंपनी ने 114 प्लस 18% GST मतलब 135 रुपये च हासिल किया। तो हुण इस शराब की सफाई का ठेका महज 78 रुपये च गया वा प्लस 18% GST, तो कुल मिला के बनता 92 रुपये 4 पैसे। तो कित्थों चलिया? महंगाई तो वधदी आ, आपां ते कहने आ कि खर्चे ज्यादा होंदे आ, इत्थे ते कहानी उल्ट गई है। ऐसा उस फर्म के कोल किहड़ा साबण सी जिहदे नाल फर्श धोंदी सी कि एक कमरे की सफाई 236। ते कमाल की गल है कि हुण उहिओ सफाई 78 रुपये च हद हो गई है। दुनिया गांह नूं जांदी है। ये सियाणियां कंपनियां किहड़ियां जिहड़ियां पिछां नूं जांदियां दा मतलब है कि वो जे इत्थे टेंडर चुकदियां ने, उन्हां नूं पता है कि इत्थे ही साडे च किते ना किते इस समर्था है कि असीं खर्चे कढ के कुछ ना कुछ बचावांगे। तो ये रौला तुहानूं याद होना, सब तो पहला मन्ने ने पाया सीगा उत्थे चौक दे विच खड़ के एक लाइव कीता सी, जिथों वैसे तो मन्ने की आलोचना बड़ी हुंदी सी, क्योंकि तुहानूं याद होना है एक बारी जदों जून दे घरे दे दिहाड़े चल रहे सी ते मन्ने ने आवाज़ चुकी सी कि अमृतसर बंद नहीं करवाउणा चाहीदा, बाजार बंद नहीं करवाने चाहिए। उस तो बाद ते बहुत सारे जने जिहड़े सीगे वो इहदे उल्ट हो गए सी, गालां पईयां सी मन्ने नूं। पर उस तो बाद जदों ये मुद्दा चुक्या ते बड़े तथ्यात्मक तरीके नाल चुक्या, उस तो बाद यकदम मन्ने की फॉलोइंग वध गई सी। ये वो वीडियो सी, मैनूं अज भी याद है, जिहड़ी उन्हें 2.5-3 साल पहलां कीती सी चौक च खड़ के, गलियारे के चौक से खड़ के। सो हुण तुसीं देखो दिलचस्प गल कि उस समय प्रधान हुंदे सन गोबिंद सिंह जी लौंगोवाल, तो उन्होंने धमकी दी सी कि मैं मन्ने ते मुकदमा पाऊंगा डेफामेशन का, मतलब कि मानहानि का सी केस करांगे। इन्हें करना सी, कीता नहीं। जे करदे मन्ने ने आख्या कि आ जाओ, उन्हें फिर ललकारिया इन्हों कि तुसीं उत्थे कोर्ट दे विच ही आके हुण गल करियो, मैं कोर्ट दे विच सारे कागजात रखूँ क्योंकि मेरे कोल ते फंड कागजां दी आ। तो उस तो बाद अज देख लो कि कौन सच्चा कौन झूठा है। तुसीं आप ही अंदाजा ला लो कि 236 रुपए तो सफाई कल्ली करनी है कमरे की, 236 रुपए तो घट के वो 92 ते पहुँच जाती है, वो भी प्लस जे आप देखिए 14% विद कह लगे, विद 14% 18% GST। ये दिलचस्प मामला है। जी जी। कथित नजायज़ चलदियां ਬੱਸਾਂ ਨੂੰ ਨੱਥ ਪੈਣ ਦਾ ਰਾਹ ਪੱਧਰਾ, ਅਕਾਲੀਆਂ ਨੇ ਬਦਲਾਖੋਰੀ ਦੱਸਿਆ। हाँ जी, इन्होंने तुहानूं पता ही है, मनना थोड़ी होंदा किसी ने, अपोजिशन ने यही कहना होंदा कि देखो जी पोलिटिकली वैंडेटा आ, साडे नाल बदलाखोरी हो रही आ। कांग्रेसी भी वो कहते होंदे सी, तुहानूं याद होना जदों अपोजिशन च हुंदे सी, यही अड़ाट राग उन्हां दा सीगा, यही हुण इन्हां दा। गल ये आ कि जिहड़ा हुण ये मामला है, पहली गल तो यह आ कि जे वाकया ही इन्हां नाल धक्केशाही हो रही है, ये सारा कुछ दुरुस्त आ, फिर तुसी कोर्ट कचहरी दे विच जिहड़े प्राइवेट बस ऑनर गए सीगे उन्होंने केस क्यों वापस लिया? सब तो बड़ा सवाल है क्यों। मैं तुहानूं दस दिना संखेप दे विच, दरअसल सैकड़े परमिट ते सैकड़े बसां इहो जिहियां ने, खास तौर पर वड्डे ट्रांसपोर्टर जिहड़े उन्हां दीयां बसां, कि उन्होंने इलीगल ढंग दे नाल रूटां नूं वधाया होया सीगा। एक एग्जाम्पल देना जी, कि मोटर व्हीकल एक्ट दे विच जिहड़े लॉन्ग रूट दे परमिट है उन्हां दी एक कह लो कि थोड़ी जी एक तरफी की गई है उस लॉ दे विच कि वो 24 किलोमीटर का इजाफा कर सकते हैं रूट दे विच, करवा सकते हैं। तो इत्थे होया कि 24 करदियां
ये सरकार दे वकील का वर्शन है, वकील का, सरकारी वकील का। वो कहता कि न्यू दीप बस सर्विस का एक रूट है, तुसीं देख लो 7 बारी वधाया, जबकि कानूनन सिर्फ एक मरतबा वध सकता। हुण 24 साता कितना हो गया जे आप हिसाब ला लीए, 24 साता तुसीं देख लो कित्थों तक बन गया। मतलब कि जानी तो बस सी जी डब वाली तो गिद्दड़वा के रुकनी सी, ते 24 किलोमीटर गांह ला लो तुसीं, ते वो आ गई दोदे, ते दोदे तो 7 गुणा होर वध गया, परमट का 6 गुणा होर वध गया, ते वो ते आ गई लगभग अमृतसर दे नेड़े। ऐदा होया। उन्होंने एक जिक्र किया, मैं कोट कर रहा बार बार, कि जिहड़ा सरकारी वकील का वर्शन अज चैनलों पर चलिया है। अच्छा, इस चीज़ को सरकार ने लिया आउंदियां करड़े हथी, इन्होंने नोट्स कल दिते इहो जे ट्रांसपोर्टरां नूं, पर कुछ ट्रांसपोर्टर उन्होंने नोट्सां दे उल्ट चल गए सीगे, हाई कोर्ट जिते स्टे हो गया। हुण जे वाकया बदलाखोरी हो रही है तो हुण ये स्टे जिहड़ा टुटिया इस करके क्योंकि जिहड़े ट्रांसपोर्टर गए सन हाई कोर्ट दे विच, उन्होंने अपनी पटीशन पुठियां लई है, पुठी लै ली उन्होंने पटीशन। जो उन्होंने पटीशन पुठिया लैके केस वापस कर लिया, तो तुसीं केस कर दो जे तुहानूं लगदा है कि मैंडेट है, जे बदलाखोरी है कर लो केस, इहदे च की है। जे केस नहीं करोगे तो फिर भाई, क्योंकि सरकारी वकील का वर्शन यहो ही कि हुण इन्हां ने आप ही इस करके ये पटीशन वापस ले ली है, क्योंकि साडे AG साहब ने जाके उत्ते आर्गूमेंट की कि भाई ये 7 मरतबा वधे हुए आ इलीगल ढंग दे नाल, उत्थे इन्हां कोई जवाब है नहीं सी, पटीशन चुक लई इन्हां ने। चलो वो तो पता लग जाएगा जे सच्चे होए ये ट्रांसपोर्टर, तो फिर चले जाएंगे अगे, कोर्टां मुकते जांदियां नहीं है, डबल बेंच आ जाएगा, फिर उस तो इलावा सुप्रीम कोर्ट आ जाएगा। पर गल यह आ कि ये मामला जिहड़ा वैसे इस पक्ष तो भी दिलचस्प आ कि जिवें वो बिजली वाला मुद्दा है कि हुण ही ये पटीशन जिहड़ी है उहदे ते जाके सरकार ने आर्गूमेंट क्यों की है, कि सुनवाई 3 साल बाद निकली या 2.5 साल बाद निकली, या AG साहब नूं अचानक कोई सुपना आया कि वो तुहाडा भला हो जावे, अपना जिहड़ा बसां वाला मुद्दा सी बड़ा प्रचारिया सी कैप्टन होरां ने, वो तो उदां ही पिया वा, उहनूं ते छेड़िया ही नहीं है। ये की चक्कर है, कोई समझ नहीं आ रही वैसे। पर अकाली दल बादल का कहना है कि साडे नाल बदलाखोरी हो रही है, पर इहदे च कोई ये नहीं हैगा, एक घराना नहीं है, इहदे च कांग्रसियां दीयां भी वस्तां हैगियां। ट्रांसपोर्टरां दा एक तरह नाल जिहड़ा ये धंधा वा, ਉਹਦੇ 'ਚ कोई ये नहीं है कि कलियां बादलों ਦੀਆਂ ਬੱਸਾਂ ने ਜਾਂ ਬਾਦਲਾਂ ਦੇ ਖਾਸਮ ਖਾਸ ਦੀਆਂ ਬੱਸਾਂ ਨੇ, ਇਹਦੇ ਵਿੱਚ ਕਾਂਗਰਸੀ ਟਰਾਂਸਪੋਰਟਰਾਂ ਦੀਆਂ ਵੀ ਬਹੁਤ ਬੱਸਾਂ ਨੇ, ਤੇ ਦੱਸਦੇ ਕਿ ਉਹ ਵੀ ਬੱਸਾਂ ਕੱਚੇ ਲੱਗਣਗੀਆਂ ਜਿੱਦਾਂ ਕਾਰਵਾਈ ਹੋ ਗਈ। ਜੀ 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 ਅਗਲੀ ਗੱਲ ਕਰ ਲਈਏ ਮਿੰਟੂ ਜੀ, ਸੀਚੇਵਾਲ ਹੁਣਾਂ ਦੇ ਸਿਆਸਤ ਵਿੱਚ ਆਉਣ ਸੰਬੰਧੀ ਇੱਕ ਵਾਇਰਲ ਪੋਸਟ ਨੇ ਲੈ ਆਂਦਾ ਸਿਆਸੀ ਭੁਚਾਲ। हाँ जी हाँ जी, ये ना पोस्ट वायरल हो रही सीगी ते ਉਹਦੇ ਵਿੱਚ ਖੁਲਾਸਾ ਕੀਤਾ ਗਿਆ ਸੀਗਾ ਕਿ ਇਹ ਆਮ ਆਦਮੀ ਪਾਰਟੀ 'ਚ मतलब ਕਿ ਜਾ ਸਕਦੇ ਆ, ਕਿਸੇ ਪਾਰਟੀ 'ਚ ਜਾ ਸਕਦੇ ਆ ਤੇ ਮੁੱਖ ਮੰਤਰੀ ਦੇ ਫੇਸ ਹੋ ਸਕਦੇ ਆ, मतलब कि इस तरह की कोई पोस्ट सी। मैं तो पढ़ी नहीं, हूँ खबर जियां सुन रहे थे, कुछ बदलियां खबर जिहड़ियां चल रही ने कि बहुत ज़्यादा मामला भखिया, तो फिर सीचेवाल जी ने एक चैनल से आके सफाई देनी पई। उन्होंने आख्या कि नहीं ऐसा कुछ नहीं है, पोस्ट जी जाली आ, फेक आ, ते राजनीति झूठे बंदियां दा धंधा, मैं नहीं ये चाहना, तो साफ कर दिता उन्होंने। और बिल्कुल मेरा भी मनना यो है, उन्होंने नाल मुतफिक है। चलो सारे झूठे नहीं होंगे, सारे गंदे नहीं होंगे, राजनीति च अच्छे इंसान भी है, पर थोड़े आ, बहुत थोड़े आ। जे आ भी जाएंगे कोई माड़ी गल नहीं, जेडे अपने आप को कहते कि असीं लोकां तो हट के जे आ जाएंगे, वैसे भी वो समाज सेवी ने अगे धार्मिक पुरुष, अध्यात्मक पुरुष वक्री चीज़ होंगे है, तुहानूं पता ही है। पर कुछ नाल समाजिक कामां दे विच बहुत ज़्यादा अगे वध के हिस्सा लेंदे आ, तो वो बंदे थोड़े जे ज़्यादा उम्मीदां भरपूर होंगे आ, क्योंकि इन्होंने तो पंजाब प्रदूषण कंट्रोल बोर्ड दे विच भी काम किया है, ये मैंबर रहे हैं। मैं तां कह रहा कि इन्हों थोड़ा गवर्नमेंट का जो ढांचा है वो भी विचरण का मौका मिल चुका वा, समाज सेवा भी करते हैं और अध्यात्मक भी दुनिया नाल ते जुड़े ही हुए। सारा जी गल जे आ भी जाएंगे कोई माड़ी गल नहीं, पर उन्होंने कहा कि नहीं ऐसा हो ही नहीं सकता। और मेरा भी मनना कि जे उन्होंने रूह नहीं मनती तो फिर कदे उन्होंने फैसला जोड़ा लेना भी नहीं चाहिए। और दूसरी गल
ਕਿ ਗੁਰੇਜ਼ ਕਰਨਾ ਚਾਹੀਦਾ ਗੰਦੀ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ। ਇਹ ਜਿਹੜੇ IT ਸੈੱਲ ਆ, ਅਸੀਂ ਮਿਹਣੇ ਮਾਰਦੇ ਆ, ਅੱਛਾ ਜੀ ਉਹ ਭਾਜਪਾ ਵਾਲੇ 2-2 ਰੁਪਈਆਂ ਤੇ ਟਵੀਟ ਕਰਦੇ ਹੋ, ਤੁਸੀਂ ਤਾਂ ਫ੍ਰੀ ਕੀ ਕਰੀ ਜਾਂਦੇ ਹੋ ਇੱਦਾਂ ਦੇ ਕੰਮ। ਉਹ ਤੇ 2-2 ਰੁਪਈਏ ਲੈਂਦੇ ਉਹਨਾਂ ਦੇ IT ਸੈੱਲ ਵਾਲੇ, ਕੋਈ ਕਮਾਈ ਕਰਦੇ ਆ, ਤੁਸੀਂ ਤੇ ਵਕਤੋਂ ਫ੍ਰੀ ਦੇ ਵਿੱਚ ਹੀ ਕੰਮ ਲੱਗੇ ਹੋ। ਜੀ ਜੀ ਜੀ। ਭਾਰਤੀ ਹਾਕੀ ਦੇ ਮੇ ਵੀ ਸੁਨਹਿਰੀ ਦਿਨ ਪਰਤੇ ਆ, ਓਲੰਪਿਕ ਚੈਂਪੀਅਨ ਨੂੰ ਹਰਾਇਆ। ਹਾਂਜੀ 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 ਹਾਂਜੀ, ਨਹੀਂ ਸੁਨਹਿਰੀ ਦਿਨ ਪਰਤੇ ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਕਿਉਂਕਿ 4 ਸਾਲ ਹਾਕੀ ਜਿਹੜੀ ਹੈ ਨਾ ਉਹ ਇੰਨਾ ਗਰੋ ਕੀਤਾ ਉਹਨੇ, ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਦਾ ਪ੍ਰਦਰਸ਼ਨ ਬੋਲਦਾ ਹੈ। FIH ਦੇ ਵਿੱਚ ਵੀ ਉਹਨਾਂ ਦਾ ਪ੍ਰਦਰਸ਼ਨ ਸੀਗਾ, ਚੈਂਪੀਅਨਸ ਟਰੋਫੀ ਦੇ ਵਿੱਚੋਂ ਉਹਨਾਂ ਨੇ ਮੈਡਲ ਕੱਢਿਆ ਵਾ। ਐਸੀ ਗੱਲ ਨਹੀਂ ਹੈ ਕਿ ਇੱਕ ਤੁੱਕੇਬਾਜ਼ੀ ਹੋ ਰਹੀ ਹੈ, ਕਿਉਂਕਿ ਟੀਮ ਬੜੀ ਸੋਲਿਡ ਟੀਮ ਆ, ਯੰਗ ਟੀਮ ਆ, ਔਰ ਖਾਸ ਤੌਰ 'ਤੇ ਕਹਿ ਲਈਏ ਕਿ ਬਹੁਤ ਲੰਮੇ ਸਮੇਂ ਬਾਅਦ ਅੱਧੀ ਪੰਜਾਬੀਆਂ ਦੀ ਟੀਮ ਆ, ਅੱਧੋਂ ਵੱਧ ਪੰਜਾਬੀਆਂ ਦੀ ਟੀਮ ਆ। ਅੱਜ ਇਹਨਾਂ ਨੇ ਓਲੰਪਿਕ ਚੈਂਪੀਅਨ ਨੂੰ ਹਰਾਇਆ, ਅਰਜਨਟਾਈਨਾ ਨੂੰ ਲਗਾਤਾਰ। ਔਰ ਇਹਨਾਂ ਦੀ ਜੇ ਤੁਸੀਂ ਸੰਸਾਰਕ ਦਰਜਾ ਵੀ ਵੇਖੋਗੇ, ਚੌਥੇ ਨੰਬਰ ਦੀ ਟੀਮ ਹੈ ਇਸ ਵੇਲੇ। ਰੈਂਕਿੰਗ ਨੂੰ ਹੋਲਡ ਕਰਨਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਔਖਾ ਹੈ। ਸਪੇਨ 8ਵੇਂ ਨੰਬਰ 'ਤੇ ਆ, ਜਿਹਨੂੰ ਕਦੇ ਹਾਕੀ ਦੀ ਸਭ ਤੋਂ ਤੇਜ਼ ਤਰਾਰ ਮੰਨਿਆ ਜਾਂਦਾ ਸੀ, ਹਾਲੈਂਡ ਆਸਟ੍ਰੇਲੀਆ ਦੇ ਬਰੋਬਰ। ਜਰਮਨ, ਸਪੇਨ, ਅਰਜਨਟਾਈਨਾ, ਫਿਰ ਬੈਲਜੀਅਮ ਵੀ ਆ ਗਿਆ, ਬੜੀਆਂ ਤਗੜੀਆਂ ਟੀਮਾਂ 'ਚ। ਪਰ ਉਹਨਾਂ ਟੀਮਾਂ ਦੇ ਵਿੱਚੋਂ ਚੌਥੇ ਦਰਜੇ 'ਤੇ ਖਲੋਣਾ ਬਹੁਤ ਵੱਡੀ ਗੱਲ ਆ। ਤਾਂ ਆਸਟ੍ਰੇਲੀਆ ਤੋਂ ਹਾਰੇ ਸੀ, ਪਰ ਨਿਊਜ਼ੀਲੈਂਡ ਨੂੰ ਪਹਿਲੇ ਮੈਚ ਹਰਾਇਆ। ਆਸਟ੍ਰੇਲੀਆ ਤੋਂ ਬੁਰੀ ਤਰ੍ਹਾਂ ਹਾਰ ਗਏ। ਲੋਕਾਂ ਨੂੰ ਲੱਗਿਆ ਕਿ ਨਹੀਂ ਇਹਨਾਂ ਦੇ ਹੁਣ ਜਿਹੜੇ 3-4 ਸਾਲ ਸੀਗੇ ਉਹ ਤੁੱਕੇ ਵਾਲੀ ਗਿਣੇ ਜਾਣਗੇ, ਪਰ ਉਸ ਤੋਂ ਬਾਅਦ ਬੜੀ ਜ਼ਬਰਦਸਤ ਵਾਪਸੀ ਕੀਤੀ ਇਹਨਾਂ ਨੇ। ਸਪੇਨ ਨੂੰ ਹਰਾਇਆ, ਅੱਜ ਇਹਨਾਂ ਨੇ ਅਰਜਨਟਾਈਨਾ ਨੂੰ ਹਰਾ ਦਿੱਤਾ 3-1 ਦੇ ਨਾਲ। ਇਹਦੇ 'ਚ ਵੀ 2 ਪੰਜਾਬੀਆਂ ਦੇ ਗੋਲ ਸੀ। ਸੋ ਸੁਨਹਿਰੀ ਦਿਨ ਦੇਖੋ, ਆਪਾਂ ਕਹਿ ਤੇ ਨਹੀਂ ਸਕਦੇ ਸੁਨਹਿਰੀ ਦਿਨ ਤੇ ਤਾਂ ਦੀ ਪਰਤਣਗੇ ਜੇ ਹੁਣ ਮੈਡਲ ਕੋਈ ਕੱਢ ਦਿੰਦੇ ਆ, ਪਰ ਇੱਕ ਆ ਕਿ ਲਗਾਤਾਰ ਜੇ ਪਰਫਾਰਮ ਕਰਨ ਦਾ ਮਾਮਲਾ ਆਪਾਂ ਦੇਖੀਏ ਤਾਂ ਬਹੁਤ ਲੰਬੇ ਸਮੇਂ ਬਾਅਦ, ਦਹਾਕਿਆਂ ਬਾਅਦ ਐਸੀ ਟੀਮ ਆਈ ਹੈ ਜਿਹੜੀ ਓਲੰਪਿਕ ਦੇ ਕੁਆਟਰ ਫਾਈਨਲ 'ਚ ਪਹੁੰਚੀ ਹੈ, ਸਿੱਧੀ ਪਹੁੰਚੀ ਹੈ ਤੇ ਟੌਪ ਕੀਤਾ ਪੂਲ ਦੇ ਵਿੱਚ। ਕਿਉਂਕਿ 4-4 ਟੀਮਾਂ ਨੇ ਜਾਣਾ ਹੁੰਦਾ ਜਿਸ ਚੈਂਪੀਅਨਸ਼ਿਪ ਦੇ ਵਿੱਚ, ਤਾਂ ਉਹ ਬੜਾ ਸਧਾਰਨ ਜਿਹਾ ਵੀ ਪ੍ਰਦਰਸ਼ਨ ਕਰ ਜਾਵੇ ਵੱਖਰੀ ਗੱਲ ਹੈ। ਪਰ ਤੁਸੀਂ ਦੇਖੋ ਕਿ ਸਪੇਨ, ਨਿਊਜ਼ੀਲੈਂਡ, ਆਸਟ੍ਰੇਲੀਆ, ਜਾਪਾਨ, ਇਹੋ ਜਿਹੀਆਂ ਟੀਮਾਂ, ਅਰਜਨਟਾਈਨਾ ਓਲੰਪਿਕ ਚੈਂਪੀਅਨ, ਉਹ ਜਿਸ ਪੂਲ ਦੇ ਵਿੱਚ ਹੋਵੇ ਉਹਦੇ 'ਚ ਟੌਪ ਕਰਨ ਦਾ ਮਤਲਬ ਇਹ ਹੈ ਕਿ 2 ਟੌਪ ਦੀਆਂ ਟੀਮਾਂ 'ਚੋਂ ਆ ਜਾਣਾ। ਹਾਲੇ ਆਸਟ੍ਰੇਲੀਆ ਦੇ ਨਾਲ ਹੋਏਗਾ ਇਹਨਾਂ ਦਾ ਕਿ ਕੀ ਅਖੀਰ ਦੇ ਵਿੱਚ ਕੀ ਪੁਆਇੰਟ ਟੇਬਲ ਰਹਿੰਦਾ ਹੈ, ਕੀ ਪਤਾ ਆਸਟ੍ਰੇਲੀਆ ਕਦਾ ਕੋਈ ਮੈਚ ਹਾਰ ਜਾਵੇ। ਇਹਨਾਂ ਦਾ ਮੈਚ ਹਾਲੇ ਜਾਪਾਨ ਦੇ ਨਾਲ ਪਿਆ ਵਾ, ਪਰ ਫਿਰ ਵੀ ਜੇ ਟੌਪ ਦੀਆਂ 2 ਟੀਮਾਂ 'ਚ ਵੀ ਇੰਡੀਆ ਰਹਿੰਦਾ, ਕੁਆਟਰ ਫਾਈਨਲ 'ਚ ਪਹੁੰਚਿਆ, ਇੱਕ ਅਚੀਵਮੈਂਟ ਹੈ। ਟੌਪ 'ਤੇ ਰਹਿ ਕੇ ਪਹੁੰਚਦਾ, ਇਹ ਵੀ ਅਚੀਵਮੈਂਟ ਹੈ। ਕੁਆਟਰ ਫਾਈਨਲ ਜੇ ਕੱਢ ਗਏ ਫਿਰ ਤੇ ਅਚੀਵਮੈਂਟ। ਤਾਂ ਸੁਨਹਿਰੀ ਦਿਨ 'ਤੇ ਥੋੜ੍ਹੇ ਬਹੁਤੇ ਪਰਤੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਹਾਲੇ ਬਹੁਤ ਸਫ਼ਰ ਦੂਰ ਹੈ ਜੇ ਆਪਾਂ ਓਲੰਪਿਕ ਦੇ ਮੈਡਲ ਦੀ ਗੱਲ ਕਰੀਏ। ਕੁਆਟਰ ਸੈਮੀ ਤੁਹਾਨੂੰ ਪਤਾ ਹੀ ਬੜੇ ਟਫ ਹੁੰਦੇ ਆ। ਹਾਲਾਂਕਿ ਅੱਜ ਹੋਰ ਵੀ ਇੰਡੀਅਨ ਉਮੀਦਾਂ ਜਿਹੜੀਆਂ ਮਜ਼ਬੂਤ ਰਹੀਆਂ ਨੇ, ਜਿਵੇਂ PV ਸਿੰਧੂ ਹੈ ਜਿਹੜੀ ਉਹ ਵੀ ਚਲੇ ਗਈ ਹੈ ਕੁਆਟਰ ਫਾਈਨਲ ਦੇ ਵਿੱਚ। ਇਸ ਤੋਂ ਇਲਾਵਾ ਸਤੀਸ਼ ਕੁਮਾਰ ਜਮੈਕਾ ਦੇ ਰਿਕਾਰਡੋ ਬਰਾਉਨ ਨੂੰ ਹਰਾ ਕੇ ਹੈਵੀ ਵੇਟ ਮੁੱਕੇਬਾਜ਼ੀ ਦਾ ਮੁਕਾਬਲਾ ਸੀ, ਹਰਾ ਕੇ ਇਹ ਵੀ ਅੱਗੇ ਚਲੇ ਗਿਆ। ਪਰ ਮੇਰੇ ਖਿਆਲ ਦੇ ਨਾਲ ਜਿਹੜੀ ਅੱਜ ਦਿਲ ਤੋੜਨ ਵਾਲੀ ਖਬਰ ਸੀ ਉਹ ਸੀ ਮੈਰੀ ਕਾਮ, ਜਿਹਨੂੰ ਬਹੁਤਾ ਸਤਿਕਾਰ ਦਿੱਤਾ ਜਾਂਦਾ, ਉਹ ਹਾਰ ਗਈ ਹੈ ਬੀਬੀ। ਵੈਸੇ ਇੱਕ ਹੋਰ ਕੁੜੀ ਹੈ ਪੂਜਾ, ਉਹ ਵੀ ਕੁਆਟਰ ਫਾਈਨਲ 'ਚ ਹੈ। ਤੇ ਕੱਲ੍ਹ ਤੋਂ ਸਾਡੀ ਇੱਕ ਪੰਜਾਬਣ ਧੀ ਹੈ ਚੱਕਰ ਪਿੰਡ ਦੀ, ਸਿਮਰਨਜੀਤ ਕੌਰ, ਉਹ ਵੀ ਆਪਣੇ ਮੁਕਾਬਲਿਆਂ 'ਚ ਉਤਰਨ ਜਾ ਰਹੀ ਹੈ। ਜੀ ਜੀ ਬਿਲਕੁਲ। ਅਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।